ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 7 ਸਤੰਬਰ 2015 22 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂ ਤੁਹਾਡਾ ਮੂਡ ਦੇਖਦੀ ਪਈ ਹਾਂ, ਬੜੇ ਤੁਸੀਂ ਖੁਸ਼ ਹੋ। ਅੱਛਾ। ਤੇ ਮੈਂ ਚਾਹਨੀ ਹਾਂ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਐਸੇ ਖੁਸ਼ ਮਿਜ਼ਾਜ ਵਿੱਚ ਆਪਣਾ ਵੀਕਐਂਡ ਦੱਸੋ। ਦੇਖੋ, ਖੁਸ਼ ਤਾਂ ਮੈਂ ਇਸ ਲਈ ਹਾਂ ਵੀ ਬਾਕੀ ਸਾਰੇ ਅਮਰੀਕਾ 'ਚ ਛੁੱਟੀ ਹੈ, ਤੁਸੀਂ ਕੰਮ ਕਰ ਰਹੇ ਹੋ ਜੀ। ਇਹ ਇੱਕ ਖੁਸ਼ੀ ਦੀ ਗੱਲ ਹੈ ਜੀ। ਅੱਜ 7 ਸਤੰਬਰ ਦਾ ਦਿਨ ਹੈ, ਲੇਬਰ ਡੇ, ਜੀ। ਔਰ ਅਸੀਂ ਉਹਨਾਂ ਸਾਰੇ ਹੀ ਦੁਨੀਆ ਭਰ ਦੇ ਕਾਮਿਆਂ ਨੂੰ, ਮਜ਼ਦੂਰਾਂ ਨੂੰ, ਔਰ ਮੈਂ ਸਿੱਖੀ ਪਰਸਪੈਕਟਿਵ ਤੋਂ ਦੇਖਦਾ ਸੀ ਕਿ ਜੇ ਅਸੀਂ ਇਸ ਨੂੰ ਕਹਿਣਾ ਹੋਏ ਤਾਂ ਭਾਈ ਲਾਲੋ ਡੇ ਕਵਾਂਗੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਰਤ ਨੂੰ ਵਡਿਆਇਆ ਹੈ। ਭਾਈ ਲਾਲੋ ਦੀ ਕੋਧਰੇ ਦੀ ਰੋਟੀ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਸਮਾਨ ਬਿਆਨਿਆ, ਔਰ ਮਲਕ ਭਾਗੋ ਦੇ ਮਾਲ ਪੂੜੇ ਔਰ ਐਕਸਪਲੋਇਟਡ ਲੇਬਰ ਚੋਂ ਜੋ ਵੀ ਅਮੀਰ ਬਣਦੇ ਨੇ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਉਹ ਨਕਾਰਿਆ। ਸੋ ਉਸ ਦਾ ਜ਼ਿਕਰ ਅਸੀਂ ਬਾਅਦ 'ਚ ਕਰਾਂਗੇ। ਸੋ ਸਭ ਤੋਂ ਪਹਿਲਾਂ ਤੁਸੀਂ ਵੀਕਐਂਡ ਦੇ ਹਵਾਲੇ ਨਾਲ ਪੁੱਛਿਆ, ਜ਼ਾਹਰ ਹੈ ਮੈਂ ਜਿਵੇਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਵੀਕਐਂਡ ਕੈਲੀਫੋਰਨੀਆ ਜਾਣ ਦੇ ਜੀ, ਔਰ ਉਹਦੇ 'ਚ ਦੋ ਸਬਬ ਸਨ। ਪਹਿਲਾਂ ਤਾਂ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਲ ਓਵਰ ਜਿਹੜੇ ਜਨਰਲ ਸੈਕਟਰੀ ਨੇ ਸਰਜੀਤ ਸਿੰਘ ਆਲੋਆਰਕ, ਉਹਨਾਂ ਦੇ ਬੇਟੇ ਦਾ ਆਨੰਦ ਕਾਰਜ ਸੀ ਫਰੈਜ਼ਨੋ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਵਿਖੇ ਜੀ। ਹਾਲਾਂ ਵਿਆਹਾਂ ਤੇ ਜਾਂ ਨਿੱਜੀ ਸਮਾਗਮਾਂ ਤੇ ਜਾਣਾ ਕੋਈ ਮੇਰਾ ਪਸੰਦੀਦਾ ਵੀ ਨਹੀਂ ਹੁੰਦਾ, ਔਰ ਮੈਂ ਵਕਤ ਸਮਝਦਾ ਵੀ ਪੰਥ ਦੀ ਅਮਾਨਤ ਹੈ ਮੇਰੀ ਜ਼ਿੰਦਗੀ ਦਾ ਹਰ ਮਿੰਟ। ਪਰ ਇਹ ਵੀ ਜ਼ਰੂਰੀ ਹੁੰਦਾ ਹੈ ਵੀ ਜਿਨ੍ਹਾਂ ਨੇ ਇਸ ਰਸਤੇ ਤੇ ਤੁਰਦਿਆਂ ਆਪਣਾ ਆਪ ਸਮਰਪਣ ਕੀਤਾ ਹੈ, ਜਾਂ ਜਿਹੜੇ ਸਾਡੇ ਹਮਸਫਰ ਨੇ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ, ਜਿੱਥੇ ਕਿਉਂਕਿ ਇਹੀ ਅਲਟੀਮੇਟ ਬਰਾਦਰੀ ਬਣ ਜਾਂਦੀ ਜੀ। ਬਰਾਦਰੀ ਠੀਕ ਹੈ, ਇੱਕ ਜ਼ਾਤ ਪਾਤੀ ਸਿਸਟਮ 'ਚੋਂ ਆਈ ਬਰਾਦਰੀ ਹੈ, ਔਰ ਦੂਸਰਾ ਮੈਂ ਸਮਝਦਾ ਵੀ ਜਿਹੜੇ ਆਜ਼ਾਦੀ ਨੂੰ ਪਿਆਰ ਕਰਨ ਵਾਲੇ, ਆਜ਼ਾਦੀ ਪਸੰਦ, ਆਜ਼ਾਦੀ ਲਈ ਲੜਨ ਵਾਲੇ ਨੇ, ਉਹਨਾਂ ਦੀ ਇੱਕ ਅਸਲੀ ਬਰਾਦਰੀ ਉਹ ਹੈ। ਔਰ ਉਹੀ ਜਿਹੜਾ ਖਾਲਸਾ ਪੰਥ ਦਾ ਵੀ ਜਦੋਂ ਅਸੀਂ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਤੇ ਭਾਈ ਦੀ ਗੱਲ ਹੈ, ਇਹ ਬਹੁਤ ਸਾਰਾ ਉਸ ਵਿਚਾਰਧਾਰਾ ਨਾਲ ਜੁੜੇ ਹੋਏ ਜਿਹੜੇ ਸਾਂਝਾਂ ਦਾ ਪਾਰਟ ਹੈ, ਉਸ ਨੂੰ ਜਿਹੜਾ ਉਹ ਐਡਰੈਸ ਕਰਦਾ ਹੈ ਜਾਂ ਉਸ ਵੱਲ ਇਸ਼ਾਰਾ ਕਰਦਾ ਜੀ। ਸੋ ਬਹੁਤ ਅੱਛਾ ਇਕੱਠ ਸੀ ਪੰਥਕ ਧਿਰਾਂ ਦਾ, ਅਮਰੀਕਾ ਕੈਨੇਡਾ ਚੋਂ ਨੁਮਾਇੰਦੇ ਸਨ ਜੁੜੇ ਹੋਏ, ਔਰ ਬਹੁਤ ਸਾਰੇ ਕਿਉਂਕਿ ਕਾਫੀ ਮਿਲਣ ਵਰਤਣ ਵਾਲੇ ਨੇ, ਹੋਰ ਵੀ ਜਿਹੜੇ ਨੇ ਸੱਜਣ ਆਏ ਹੋਏ ਸਨ। ਸੋ ਉਹਦੇ 'ਚ ਵੀ ਜਿੱਥੇ ਵੀ ਬੈਠੋ, ਭਾਵੇਂ ਕੋਈ ਕਿਸੇ ਦਾ ਖੁਸ਼ੀ ਦਾ ਸਮਾਗਮ ਹੈ, ਗਮੀ ਦਾ ਹੈ, ਹਾਲਾਤ ਤਾਂ ਪੰਥ ਦੇ ਹੁੰਦੇ ਨੇ। ਅੱਜ ਦੇ ਦਰਪੇਸ਼ ਚੈਲੰਜ, ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਚੱਲ ਰਹੇ ਕ੍ਰਾਈਸਿਸ, ਹਰ ਥਾਂ ਦੀ ਕੋਈ ਨਾ ਕੋਈ ਕਹਾਣੀ ਜੀ। ਔਰ ਸੰਗਤ ਨੂੰ ਸੰਬੋਧਿਤ ਹੁੰਦੇ ਆ, ਮੈਂ ਹਮੇਸ਼ਾ ਹੀ ਜਦੋਂ ਕਿਤੇ ਇਸ ਕਿਸਮ ਦੇ ਮੌਕੇ ਤੇ ਕਹਿਣ ਦਾ ਮੌਕਾ ਬਣਦਾ ਤੇ ਇੱਕ ਗੱਲ ਮੈਂ ਅਕਸਰ ਦੁਹਰਾਉਂਦਾ, ਬਾਕੀ ਤਾਂ ਚਲੋ ਧਾਰਮਿਕ ਗੱਲ ਕਹਿਣ ਵਾਲੇ ਹੁੰਦੇ ਨੇ, ਗ੍ਰਸਤ ਹੈ, ਪਹੀਏ ਨੇ, 4 ਪਹੀਏ, 2 ਪਹੀਏ, ਅੱਗੇ ਪਿੱਛੇ, ਬਹੁਤ ਸਾਰੇ ਤਾਂ ਬੀਬੀਆਂ ਨੂੰ ਵੀ ਉਪਦੇਸ਼ ਦੇਣ ਵਾਲੇ ਹੁੰਦੇ ਨੇ ਕਿ ਭਾਈ ਇਹ 3 ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਉਹਨਾਂ ਦੇ ਉੱਤੇ ਹੀ ਹੁੰਦਾ ਜੀ। ਪਰ ਮੈਂ ਸਮਝਦਾ ਵੀ ਇਹ ਟ੍ਰੈਂਡ ਅਜੇ ਵੀ ਜਿਹੜਾ, ਕਿਉਂਕਿ ਬਹੁਤ ਸਾਰੀ ਮੇਲ ਪ੍ਰਧਾਨ ਸੁਸਾਇਟੀ ਰਹੀ ਹੈ ਥਰੂ ਆਊਟ, ਉਹਦਾ ਪ੍ਰਭਾਵ ਅਸੀਂ ਵੀ ਕਬੂਲਦੇ। ਔਰ ਇਹ ਜਿਹੜਾ ਪਾਰਟ ਦੋਨਾਂ ਦਾ ਜੀਵਨ ਸਾਥ ਦੇ ਵਿੱਚ ਖਾਸ ਤੌਰ ਤੇ ਸਿੱਖ ਨੁਕਤਾ ਨਿਗਾਹ ਤੋਂ ਗੁਰਮਤਿ ਆਸ਼ੇ ਮੁਤਾਬਕ ਹੈ, ਉਹ ਦੋਨਾਂ ਦੇ ਉੱਤੇ ਹੀ ਬਰਾਬਰ ਟੁਕਦਾ। ਇਹਦੇ 'ਚ ਕੋਈ ਔਰ ਇਕੱਲੇ 2 ਇੰਡੀਵਿਜੂਅਲ ਨਹੀਂ, 2 ਪਰਿਵਾਰਾਂ ਦਾ ਮੇਲ ਹੁੰਦਾ। ਜਦੋਂ ਅਸੀਂ ਵਿਆਹਤਾ ਜੀਵਨ ਦੀ ਗੱਲ ਕਰਦੇ ਹਾਂ, ਫਿਰ ਗੱਲ ਸਿਰਫ ਉਹਨਾਂ ਦੀ ਇੱਕ ਦੂਸਰੇ ਤੱਕ ਅੰਡਰਸਟੈਂਡਿੰਗ ਨਾਲ ਹੀ ਨਹੀਂ ਜੁੜੀ ਹੁੰਦੀ, ਗੁਰਮਤਿ ਦੀ ਰੌਸ਼ਨੀ ਦੇ ਵਿੱਚ ਜੀਵਨ ਜਿਉਣਾ, ਤੇ ਫਿਰ ਬੱਚਿਆਂ ਦੀ ਪਰਵਰਿਸ਼, ਕਿ ਤੁਸੀਂ ਉਹਨਾਂ ਨੂੰ ਕਿਹਨਾਂ ਵੈਲਿਊਜ਼ ਦੇ ਵਿੱਚ ਰੇਜ਼ ਕਰਦੇ ਹੋ। ਔਰ ਮੈਂ ਸਮਝਦਾ ਵੀ ਬਹੁਤ ਵਾਰ ਇਹ ਇੱਕ ਬੜਾ ਫਾਈਨ ਬੈਲੈਂਸ ਹੈ ਜ਼ਿੰਦਗੀ ਦਾ, ਜਿਹੜਾ ਨਿੱਜੀ ਜ਼ਿੰਮੇਵਾਰੀਆਂ ਔਰ ਤੁਹਾਡੇ ਸਮਾਜਿਕ ਵਿਹਾਰ ਨਾਲ ਜੁੜਿਆ ਹੋਇਆ, ਪਰ ਇਸ ਦੇ ਨਾਲ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਸਾਂਝੇ ਤੌਰ ਦੇ ਉੱਤੇ ਸਾਡੀ ਕੌਮੀ ਹੋਣੀ ਜਿਹੜੀ ਸਾਨੂੰ ਇੱਕ ਪੰਥ ਪਰਿਵਾਰ ਦਾ ਹਿੱਸਾ ਬਣਾਉਂਦੀ। ਔਰ ਇਹ ਸਾਰੇ ਨਾਲ ਜੁੜੀ ਹੋਈ ਨਿੱਜੀ ਜੀਵਨ ਦੇ ਵਿੱਚ ਤਾਂ ਮੈਂ ਸਮਝਦਾ ਕਿ ਇਹ ਬੜਾ ਜ਼ਰੂਰੀ ਹੈ
ਕਿ ਅੱਜ ਜਦੋਂ ਸਾਡੀਆਂ ਸੰਸਥਾਵਾਂ, ਉਹ ਸ਼੍ਰੋਮਣੀ ਕਮੇਟੀ ਹੋਏ, ਉਹ ਅਕਾਲ ਤਖਤ ਸਾਹਿਬ ਵਰਗੀ ਸੰਸਥਾ, ਸਾਡੇ ਪੋਲੀਟੀਕਲ ਏਜੰਡੇ ਨੂੰ ਲੀਡ ਕਰਨ ਵਾਲੀ ਪਾਰਟੀ ਅਕਾਲੀ ਦਲ ਔਰ ਸਾਰੀ ਹਕੂਮਤ ਜਿਹੜੀ ਹੈ, ਉਹਨਾਂ ਨੇ ਸਾਰੇ ਹਥਿਆਰ ਝੋਕੇ ਹੋਏ ਨੇ, ਔਰ ਉਹਦੇ ਥੱਲੇ ਇੱਕ ਬਹੁਤ ਵੱਡਾ ਕਨਫਿਊਜ਼ਨ, ਬਹੁਤ ਵੱਡਾ ਭੰਬਲ ਭੂਸਾ, ਬਹੁਤ ਜਿਹੜਾ ਹੈ ਉਹ ਅਨਸਰਟਨਟੀ ਹੈ ਔਰ ਡੀਮੋਰਲਾਈਜੇਸ਼ਨ ਹੈ। ਉਹਦੇ ਸਭ ਤੋਂ ਅਹਿਮ ਗੱਲ ਫਿਰ ਇਹੀ ਹੁੰਦੀ ਹੈ, ਜਦੋਂ ਸੰਸਥਾਵਾਂ ਡਿੱਗ ਪੈਣ, ਲੀਡਰ ਵਿਕੇ ਹੋਣ, ਫਿਰ ਇੰਡੀਵਿਜੂਅਲੀ ਘਰਾਂ 'ਚ ਹਰ ਪਰਿਵਾਰ ਆਪਣੀ ਜ਼ਿੰਮੇਵਾਰੀ ਇਹ ਸਮਝੇ ਕਿ ਹਰ ਘਰ ਦੇ ਵਿੱਚ, ਘਰ ਘਰ ਅੰਦਰ ਧਰਮਸਾਲ ਦੀ ਜਿਹੜੀ ਗੱਲ ਸੀ, ਉਹ ਸਿਰਫ ਭਾਈ ਗੁਰਦਾਸ ਜੀ ਦਾ, ਗੁਰੂ ਨਾਨਕ ਸਾਹਿਬ ਦੀ ਆਮਦ ਨਾਲ ਜੁੜੀ ਗੱਲ ਕਹਿਣ ਲਈ ਨਹੀਂ ਸੀ ਕਿ ਗ੍ਰਸਤ ਜੀਵਨ ਦੇ ਵਿੱਚ ਹਸਬੈਂਡ ਵਾਈਫ ਜੇ ਇੱਕ ਗੁਰਮਤ ਦੇ ਆਸ਼ੇ ਦੇ ਧਾਰਨੀ ਨੇ, ਤੇ ਫਿਰ ਉਸ ਘਰ ਦੇ ਵਿੱਚ ਤੁਸੀਂ ਜਪ ਜੀ ਦੇ ਨਾਲ ਦਿਨ ਸ਼ੁਰੂ ਕਰਦੇ ਹੋ, ਰਹਿ ਰਾਸ ਦੇ ਨਾਲ ਜਿਹੜਾ ਸੰਧਿਆ ਵੇੜਾ ਹੁੰਦਾ ਹੈ, ਕਿਰਤ ਦੀ ਕਮਾਈ ਹੁੰਦੀ ਹੈ, ਬੱਚਿਆਂ ਨੂੰ ਤੁਸੀਂ ਉਹਨਾਂ ਸਿੱਖੀ ਵੈਲਿਊਜ਼ 'ਚ ਰੇਜ਼ ਕਰਦੇ ਹੋ, ਤੇ ਇਹ ਆਪਣੇ ਆਪ ਦੇ ਵਿੱਚ ਹੀ ਉਸ ਹਰ ਘਰ ਦੇ ਵਿੱਚ ਧਰਮੀ ਬੰਦਾ, ਬੱਚਾ ਬੱਚੀ ਘੜੇ ਜਾਂਦੇ ਨੇ। ਇਹ ਤਾਂ ਇੰਡੀਵਿਜੂਅਲ ਸਾਡੀ ਸ਼ਖਸੀ ਰਹਿਣੀ ਨਾਲ ਜੁੜਿਆ ਹੋਇਆ ਪਾਰਟ ਹੈ, ਪਰ ਪੰਥਕ ਰਹਿਣੀ ਸਾਡੀ ਕੌਮੀ ਡੈਸਟਨੀ ਹੈ, ਕੌਮੀ ਹੋਂਦ ਹੈ, ਖਾਲਸਾ ਪੰਥ ਦੀ ਚੜ੍ਹਦੀ ਕਲਾ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ, ਰਿਆਇਤ ਦੇ ਨਾਲ ਜੁੜੀ ਹੋਈ ਗੱਲ। ਔਰ ਇਸ ਪ੍ਰਥਾਏ ਮੈਂ ਜਿਹੜਾ ਉਸ ਸੰਬੋਧਨ 'ਚ ਵੀ ਕਿਹਾ ਔਰ ਹਰ ਸੰਬੋਧਨ 'ਚ ਮੈਂ ਕਹਿੰਦਾ ਕਿ ਗ੍ਰਸਤ ਜੀਵਨ ਬਹੁਤ ਅਹਿਮ ਹੈ, ਜ਼ਰੂਰੀ ਹੈ, ਲੇਕਿਨ ਕ੍ਰਾਈਟੇਰੀਆ ਜਦੋਂ ਨਿੱਜ ਤੇ ਪੰਥ ਦਾ ਹੁੰਦਾ ਹੈ, ਤੇ ਫਿਰ ਸਾਡੇ ਸਾਹਮਣੇ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਜਿਹੜੇ ਪਿਤਾ ਪੁੱਤਰ ਨੇ। ਬੇਸ਼ੱਕ ਭਾਈ ਸੁਬੇਗ ਸਿੰਘ ਉਸ ਵੇਲੇ ਦੇ ਮੁਗਲਿਆ ਹਕੂਮਤ ਦੇ ਬੜੇ ਇਤਬਾਰੀ ਅਹਿਲਕਾਰ ਸਨ, ਲਾਹੌਰ ਦਰਬਾਰ 'ਚੋਂ ਕੰਮ ਕਰਦੇ ਸੀ, ਲੇਕਿਨ ਇੱਕ ਸਟੇਜ ਆਈ ਜਦੋਂ ਦੋਨਾਂ ਪਿਓ ਪੁੱਤਰ ਨੂੰ ਉਹਨਾਂ ਨੇ, ਇਹ ਉਹ ਲੱਖੂ ਦਾ ਜ਼ਮਾਨਾ ਸੀ, ਲਖਪਤ ਰਾਏ ਜਿਹਨੇ ਹਿੰਦੂ ਖੱਤਰੀ, ਜਿਹਨੇ ਸਹੁੰ ਖਾਧੀ ਸੀ ਕਿ ਮੈਂ ਸਿੱਖੀ ਦਾ ਖੁਰਾ ਖੋਜ ਮਿਟਾਣਾ, ਔਰ ਫਿਰ ਇਹਨਾਂ ਦੇ ਉੱਤੇ ਝੂਠਾ ਇਲਜ਼ਾਮ ਲਾ ਕੇ ਇਸਲਾਮ ਦੀ ਤੋਹੀਨ ਦਾ ਪਿਤਾ ਪੁੱਤਰ ਦੋਨਾਂ ਨੂੰ ਜਿਹੜਾ ਉਹ ਮੌਤ ਦੀ ਸਜ਼ਾ ਸੁਣਾਈ ਗਈ। ਹੁਣ ਕਾਜ਼ੀ ਜਿਹੜਾ, ਕਿਉਂਕਿ ਕਾਜ਼ੀ ਕੋਰਟ ਸਨ, ਉਸ ਨੇ ਭਾਈ ਸਾਹਿਬ ਨੂੰ ਕਿਹਾ ਕਿ ਜੀ ਤੁਸੀਂ ਤਾਂ ਆਪਣੀ ਉਮਰ ਭੋਗ ਲਈ ਹੈ, ਪਰ ਤੁਹਾਡਾ ਇੱਕੋ ਇੱਕ ਪੁੱਤਰ ਹੈ, ਇਹਨੂੰ ਕਹੋ ਕਿ ਵੀ ਇਹ ਆਪਣਾ ਮਜ਼ਹਬ ਛੱਡ ਦੇ, ਘੱਟੋ ਘੱਟ ਤੁਹਾਡੀ ਜੜ ਤਾਂ ਰਹੇਗੀ, ਖਾਨਦਾਨ ਤਾਂ ਤੁਰੇਗਾ। ਔਰ ਜਿਹੜਾ ਜਵਾਬ ਭਾਈ ਸਾਹਿਬ ਨੇ ਦਿੱਤਾ ਹੈ, ਔਰ ਇਹ ਸਾਡੇ ਲਈ ਅਲਟੀਮੇਟਲੀ ਜਦੋਂ ਅਸੀਂ ਨਿੱਜੀ ਗ੍ਰਸਤ ਔਰ ਕੌਮ ਦੇ ਹਿੱਤਾਂ ਦੀ ਗੱਲ ਹੋਏਗੀ, ਤੇ ਇਹ ਸਾਡੇ ਸਾਹਮਣੇ ਪੈਮਾਨਾ ਹੈ, ਕ੍ਰਾਈਟੇਰੀਆ ਹੈ। ਭਾਈ ਸੁਬੇਗ ਸਿੰਘ ਨੇ ਕਾਜ਼ੀ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਹਮ ਕਾਰਣ ਗੁਰ ਕੁਲਹ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਆਪਣੀ ਕੁਲ, ਆਪਣਾ ਸਰਬੰਸ ਕੁਰਬਾਨ ਕੀਤੇ। ਔਰ ਅਸੀਂ ਗੁਰੂ ਸਾਹਿਬ ਦੇ ਇਹ ਸ਼ਬਦ ਅਕਸਰ ਦੁਹਰਾਉਂਦੇ ਕਿ ਜਦੋਂ ਮਾਤਾ ਜੀ ਨੇ ਪੁੱਛਿਆ ਸੀ ਵੈਰਾਗ 'ਚ, ਦੀਵਾਨ 'ਚ ਆ ਕੇ ਕਿ ਮੇਰੇ 4 ਲਾਲ ਨਜ਼ਰ ਨਹੀਂ ਆਉਂਦੇ, ਕਿੱਥੇ ਨੇ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ 4 ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਮੈਂ ਇਹਨਾਂ ਪੁੱਤਰਾਂ ਤੋਂ ਆਪਣੇ 4 ਪੁੱਤਰ ਕੁਰਬਾਨ ਕੀਤੇ ਨੇ, 4 ਚਲੇ ਗਏ ਤਾਂ ਕੀ ਹੋਇਆ, ਉਹਨਾਂ ਨੇ ਕਿੰਨਿਆਂ ਹਜ਼ਾਰਾਂ ਨੂੰ ਜ਼ਿੰਦਗੀ ਦਿੱਤੀ। ਸੋ ਭਾਈ ਸੁਬੇਗ ਸਿੰਘ ਯਾਦ ਕਰਵਾਉਂਦੇ ਨੇ, ਹਮ ਕਾਰਣ ਗੁਰ ਕੁਲਹ ਗਵਾਈ, ਕਿ ਸਾਡੀ ਖਾਤਰ ਗੁਰੂ ਨੇ ਆਪਣੀ ਕੁਲ, ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਹਮ ਕੁਲ ਰਾਖੇ ਕਵਨ ਵਡਾਈ, ਅੱਜ ਜਦੋਂ ਸਾਡੀ ਸਿੱਖੀ ਦੀ ਪਰਖ ਹੈ, ਤੇ ਸਿੱਖੀ ਦੀ ਪਰਖ ਵੇਲੇ ਅਸੀਂ ਕੁਲ ਨੂੰ ਰੱਖਣ ਲਈ ਸਿੱਖੀ ਕੁਰਬਾਨ ਕਰ ਦਈਏ, ਇਹ ਸਿੱਖੀ ਦੇ ਉੱਤੇ ਕਲੰਕ ਹੈ। ਔਰ ਉਹਨਾਂ ਨੇ, ਦੋਨੋਂ ਪਿਓ ਪੁੱਤਰਾਂ ਨੇ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਉਹਨਾਂ ਨੇ ਚਰਖੜੀਆਂ ਤੇ ਉਹਨਾਂ ਨੂੰ ਚਾੜ ਕੇ ਸ਼ਹੀਦ ਕੀਤਾ ਗਿਆ। ਸੋ ਮੈਂ ਸਮਝਦਾ ਬੇਸ਼ੱਕ ਕਿ ਸਾਡਾ ਸਾਰਿਆਂ ਦਾ ਇੱਕ ਦੂਜੇ ਨੂੰ ਹੀ ਸੁਣਾਉਣਾ ਹੁੰਦਾ, ਅਸੀਂ ਆਪਣੇ ਆਪ 'ਚ ਰੀਇਨਫੋਰਸ ਕਰਦੇ ਹਾਂ ਕਿ ਕਦੇ ਵੀ ਜਿਹੜਾ ਪੰਥ ਦੀ ਜਿਹੜੀ ਚੜ੍ਹਦੀ ਕਲਾ ਦਾ ਪਾਰਟ ਹੈ, ਉਹ ਸਾਡੇ ਗ੍ਰਸਤੀ ਸੁੱਖਾਂ ਦੇ ਵਿੱਚ, ਗ੍ਰਸਤ ਜੀਵਨ ਦੇ ਵਿੱਚ ਜਿਹੜੇ ਸਾਨੂੰ ਮੌਕੇ ਮਿਲਦੇ ਨੇ, ਉਹਦੇ 'ਚ ਸਿਰਫ ਸਾਡਾ ਨਿੱਜ ਦੇ ਵਿਕਾਸ ਦੀ ਗੱਲ ਨਾ ਹੋਏ, ਬੱਚਿਆਂ ਨੂੰ ਚੰਗੀ ਤਾਲੀਮ ਦੇਣੀ, ਚੰਗੇ ਸਿੱਖ ਬਣਾਉਣਾ, ਚੰਗੇ ਸ਼ਹਿਰੀ ਬਣਾਉਣਾ, ਚੰਗੇ ਘਰ 'ਚ ਰਹਿਣਾ, ਚੰਗੀ ਸਵਾਰੀ ਹੋਣੀ ਬਹੁਤ ਚੰਗੀ ਗੱਲ ਹੈ, ਲੇਕਿਨ ਇਹ ਵੀ ਗੱਲ ਯਾਦ ਰਹੇ ਕਿ ਜਦੋਂ ਫਿਰ ਪੰਥ ਦਾ ਇਸ਼ੂ ਹੈ, ਪੰਥ ਦੇ ਸਾਹਮਣੇ ਚੈਲੰਜ ਨੇ, ਫਿਰ ਅਸੀਂ ਨਿੱਜ ਸੁੱਖ ਨੂੰ ਪੰਥ ਤੋਂ ਕੁਰਬਾਨ ਕਰਨੇ। ਸੋ ਇਸ ਸਮਾਗਮ ਤੋਂ ਬਾਅਦ, ਕਿਉਂਕਿ ਫਰੈਜ਼ਨੋ ਤੋਂ ਬੇ ਏਰੀਆ ਫਰੀਮੌਂਟ ਆਲਮੋਸਟ 4 ਘੰਟੇ ਦੀ ਡਰਾਈਵ ਹੈ, ਤੇ ਅਸੀਂ ਉਸੇ ਸ਼ਾਮ ਬੇ ਏਰੀਆ 'ਚ ਆਏ। 6 ਸਤੰਬਰ ਜਿਹੜਾ ਕਿ ਜਿੱਥੇ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਸ਼ਹੀਦੀ ਦਿਨ ਸੀ,
ਉੱਥੇ ਫਰੀਮੌਂਟ ਗੁਰਦੁਆਰਾ ਕਮੇਟੀ ਨੇ ਹੀ ਪਹੁੰਚ ਕੀਤੀ ਸੀ ਕਿ ਉਹਨਾਂ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਜਿਹੜਾ ਹੈ ਫਰੀਮੌਂਟ ਰੱਖਿਆ। ਅਦਰਵਾਈਜ਼ ਮੈਂ ਸੰਡੇ ਦੀਵਾਨ ਸੈਲਮਾ ਦੇ ਵਿੱਚ ਹੋਣਾ ਸੀ ਜੀ। ਸੋ ਅਸੀਂ ਉਸ ਦੀਵਾਨ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਉਹਦੇ ਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬੇਟੀ ਜਿਹੜੀ ਨਵਕਿਰਨ ਕੌਰ ਉਸ ਨੇ ਵੀ ਐਡਰੈਸ ਕੀਤਾ। ਮੇਰੇ ਤੋਂ ਪਹਿਲਾਂ ਉਹਨੇ ਸੰਗਤ ਨੂੰ ਸੰਬੋਧਨ ਕੀਤਾ, ਫਿਰ ਅਸੀਂ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਔਰ ਇਹ ਸਾਰੇ ਓਕੇਜ਼ਨ ਨੂੰ ਸਾਡੇ ਜਿਹੜੇ ਬੇਟੇ ਇੱਥੇ ਵੀ ਆਏ ਜਿਹਨੇ ਇੰਟਰਨਸ਼ਿਪ ਕੀਤੀ ਔਰ ਉੱਥੇ ਉਹਨਾਂ ਨੇ ਰਿਕਾਰਡ ਵੀ ਕੀਤਾ ਜੀ। ਅੱਜ ਦੀਆਂ ਨਿਊਜ਼ ਜਿਉਂ ਹੀ ਸਾਡਾ ਪ੍ਰੋਗਰਾਮ ਖਤਮ ਹੋਏਗਾ ਉਹਦੇ ਚ ਉਹਨੂੰ ਦੇਖਿਆ ਵੀ ਜਾ ਸਕਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਦੋਨੋਂ ਸਪੀਚਸ ਜਿਹੜੀਆਂ ਨੇ ਉਹਨਾਂ ਦਾ ਸਪੈਸ਼ਲ ਪ੍ਰੋਗਰਾਮ ਵੀ ਅਸੀਂ ਕਰ ਸਕੀਏ। ਸੋ ਸੰਗਤ ਦੇ ਵਿੱਚ ਬੜਾ ਉਤਸ਼ਾਹ ਸੀ ਔਰ ਉੱਥੇ ਵੀ ਅਲਟੀਮੇਟਲੀ ਗੱਲ ਤਾਂ ਇਹੀ ਹੁੰਦੀ ਹੈ, ਸੰਗਤ ਨੂੰ ਮੈਂ ਇਹੀ ਕਿਹਾ ਕਿ ਵੀ ਇੱਕ ਪਾਸੇ ਔਰ ਚੰਗੀ ਗੱਲ ਸੀ ਕਿ ਬੇਸ਼ੱਕ ਐਤਕੀ 6 ਸਤੰਬਰ ਐਤਵਾਰ ਨੂੰ ਪੈਂਦਾ ਸੀ ਲੇਕਿਨ ਫਰਾਈਡੇ ਸ਼ਾਮ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਲ TV 84 ਨਿਊਜ਼ ਦਾ ਫੁੱਲ ਹਾਫ ਐਨ ਆਵਰ ਇੰਟਰਵਿਊ ਵੀ ਸੀ ਜੀ ਔਰ ਮੈਂ ਸੰਗਤ 'ਚ ਐਡਰੈਸ ਹੁੰਦਿਆਂ ਉਸ ਦਾ ਹਵਾਲਾ ਵੀ ਦਿੱਤਾ ਔਰ ਮੈਂ ਕਿਹਾ ਕਿ ਵੀ ਅੱਜ ਜਦੋਂ ਕਿ ਇਸ ਗੱਲ ਨੂੰ 20 ਸਾਲ ਬੀਤ ਚੁੱਕੇ ਨੇ ਕਿਉਂਕਿ ਇਹ ਵਰਾ 20ਵੀਂ ਯਾਦ ਸੀ ਜਿੱਥੇ ਸ਼ਹੀਦ ਭਾਈ ਦਿਲਾਵਰ ਸਿੰਘ ਜਿਨ੍ਹਾਂ ਨੇ 31 ਅਗਸਤ 1995 ਨੂੰ ਦੁਸ਼ਟ ਜ਼ਕਰੀਆ ਜਿਹੜਾ ਜ਼ਾਲਮ ਚੀਫ ਮਿਨਿਸਟਰ ਪੰਜਾਬ ਦਾ ਉਸ ਵੇਲੇ ਦਾ ਬੇਅੰਤ ਸਿੰਘ ਜਿਹਨੇ KP ਗਿੱਲ ਨੂੰ ਔਰ ਏਜੰਸੀਆਂ ਨੂੰ ਖੁੱਲ੍ਹੀ ਛੁੱਟੀ ਦੇ ਕੇ 50,000 ਤੋਂ ਜ਼ਿਆਦਾ ਨੌਜਵਾਨ ਇਸ 2.5 ਸਾਲ ਦੇ ਪੀਰੀਅਡ 'ਚ ਫਰਵਰੀ 92 'ਚ ਮੁੱਖ ਮੰਤਰੀ ਬਣਿਆ ਸੀ ਜੀ ਮਾਰੇ ਸੀ ਔਰ ਅਸੀਂ ਇਹ ਸਮਝਦੇ ਹਾਂ ਕਿ ਜੇ ਸ਼ਹੀਦ ਭਾਈ ਦਿਲਾਵਰ ਸਿੰਘ ਸ਼ਹੀਦੀ ਨਾ ਦਿੰਦੇ ਤੇ ਇੰਨੇ 2-2.5 ਸਾਲ ਦਾ ਉਹਦਾ ਜਿਹੜਾ ਪੀਰੀਅਡ ਰਹਿੰਦਾ ਸੀ ਇੰਨੇ ਕੋਨੇ ਹੋਰ ਮਾਰ ਦੇਣੇ ਸੀ। ਸੋ ਇਸ ਦੇ ਨਾਲ ਹੀ 6 ਸਤੰਬਰ 1995 ਨੂੰ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਤੋਂ ਲਗਭਗ 6 ਦਿਨ ਬਾਅਦ ਹੀ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਅੰਮ੍ਰਿਤਸਰ ਆਪਣੇ ਘਰ ਦੇ ਬਾਹਰ ਉਹਨਾਂ ਨੂੰ ਪੁਲਿਸ ਨੇ ਅਜੀਤ ਸੰਧੂ ਨੇ ਚੁੱਕਿਆ ਕਿਉਂਕਿ ਉਹਨਾਂ ਨੇ ਮਨੁੱਖੀ ਹੱਕਾਂ ਦੀ ਗੱਲ ਔਰ ਅਸੀਂ ਫਰਾਈਡੇ ਦਾ ਪ੍ਰੋਗਰਾਮ ਭਾਈ ਦਿੱਤ ਸਿੰਘ ਔਰ ਸਰ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕੀਤਾ ਸੀ, ਵੇਰਵੇ ਉਹਦੇ 'ਚ ਨੇ। ਸੋ ਕਿਵੇਂ 20 ਸਾਲ ਬੀਤ ਗਏ ਇਹਨਾਂ ਦੋਨਾਂ ਘਟਨਾਵਾਂ ਨੂੰ ਔਰ ਅਸੀਂ ਸਮਝਦੇ ਹਾਂ ਵੀ ਅੱਜ ਕੌਮ ਦਾ ਵੱਡਾ ਹਿੱਸਾ ਉਸ ਨੂੰ ਇਹ ਭੁੱਲਿਆ ਹੋਇਆ ਪਰਿਵਾਰਾਂ ਲਈ ਤਾਂ ਇਹ ਹਮੇਸ਼ਾ ਹੀ ਯਾਦ ਰਹਿਣ ਵਾਲੀ ਗੱਲ ਹੈ। ਇਹੀ ਗੱਲ ਭੈਣ ਜੀ ਖਾਲੜਾ ਨੇ ਵੀ ਕਹੀ ਸੀ ਕਿ ਵੀ ਹੁਣ ਇਹ ਸਿਰਫ ਸਾਡੇ ਜ਼ਿੰਮੇ ਹੀ ਰਹਿ ਗਿਆ ਬਰਸੀਆਂ ਮਨਾਉਣਾ ਵੀ ਕੌਮ ਔਰ ਇਹਨਾਂ ਦੋਨਾਂ ਹੀ ਸ਼ਹੀਦਾਂ ਨੇ ਜਿੱਥੇ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਫਿਰ ਪੁਲਿਸ ਮੁਕਾਬਲਾ ਔਰ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੋਂ ਬਾਅਦ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਬਹੁਤ ਖਤਮ ਹੋਣ ਤੱਕ ਹੀ ਪਹੁੰਚ ਗਿਆ ਔਰ ਕਿੰਨੀਆਂ ਜਾਨਾਂ ਬਚੀਆਂ ਔਰ ਕਿਵੇਂ ਭਾਈ ਖਾਲੜਾ ਨੇ 25,000 ਤੋਂ ਜ਼ਿਆਦਾ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਕਿਹਾ ਗਿਆ ਸੀ ਉਹਨਾਂ ਲਾਸ਼ਾਂ ਨੂੰ ਪਛਾਣ ਦਿੱਤੀ ਔਰ ਮੈਂ ਸਮਝਦਾ ਵੀ ਸਾਡੇ ਲਈ ਹਰ ਵਰੇ ਔਰ ਇਹ ਜਿੱਥੇ ਅਸੀਂ ਇਹ ਦਿਨ ਨੂੰ ਮਨਾਉਣਾ ਉੱਥੇ ਉਹਨਾਂ ਦੀ ਅਨਫਿਨਿਸ਼ਡ ਜਿਹੜੀ ਟਾਸਕ ਹੈ ਅਜੇ ਨਾ ਮੁਕੰਮਲ ਸਾਡੇ ਕੋਲ ਡਾਟਾ ਹੀ ਨਹੀਂ ਹੈ 1.5 ਲੱਖ ਅਸੀਂ ਮਾਰੇ ਜਾਣ ਦੀ ਗੱਲ ਕਰਦੇ ਹਾਂ ਜਿੰਨੇ ਕੁ ਉਹਨਾਂ ਨੇ ਨਾਂ ਕੱਢੇ ਥੋੜੇ ਬਹੁਤ ਹੋਰ ਜਥੇਬੰਦੀਆਂ ਨੇ ਕੰਮ ਕੀਤਾ ਇਸ ਤੋਂ ਬਿਯੋਂਡ ਕੁਝ ਨਹੀਂ ਹੈ ਜੀ। ਸੋ ਉਸ ਤੋਂ ਬਾਅਦ ਦੀਵਾਨ ਤੋਂ ਉਹਨਾਂ ਦੇ ਆਫਿਸ 'ਚ ਮੈਨੇਜਮੈਂਟ ਨਾਲ ਵੀ ਦੂਸਰਿਆਂ ਨਾਲ ਵੀ ਗੱਲਬਾਤ ਹੋਈ ਫਿਰ ਕੱਲ ਸ਼ਾਮ ਨੂੰ ਅਸੀਂ ਹੋਰ ਵੀ ਸਟਾਕਟਨ ਔਰ ਦੂਸਰੇ ਏਰੀਆਜ਼ ਤੋਂ ਸਿੰਘ ਆਏ ਹੋਏ ਸਨ ਉਹਨਾਂ ਦੇ ਨਾਲ ਵੀ ਸਾਰਿਆਂ ਨਾਲ ਵਿਸ਼ੇਸ਼ ਮੁਲਾਕਾਤ ਸੀ ਕਿਉਂਕਿ ਗੁਰਦੁਆਰੇ 'ਚ ਹੀ ਕੱਲ ਇੱਕ ਮੀਟਿੰਗ ਉੱਥੋਂ ਦੇ ਗੁਰਦੁਆਰਾ ਸਾਹਿਬਾਨ ਦੇ ਨੁਮਾਇੰਦਿਆਂ ਦੀ ਸੀ ਕਿਉਂਕਿ ਨਰਿੰਦਰ ਮੋਦੀ ਜਿਹੜਾ ਕਿ ਨਿਊਯਾਰਕ ਵੀ ਆ ਰਿਹਾ ਉਹਦੇ ਖਿਲਾਫ ਇੱਥੇ ਵੱਡਾ ਇੱਕ ਪ੍ਰੋਟੈਸਟ ਰੱਖਿਆ ਜਾ ਰਿਹਾ ਇਸੇ ਤਰ੍ਹਾਂ ਉਹਨੇ ਸਿਲੀਕਨ ਵੈਲੀ 'ਚ ਵੀ ਜਾਣਾ ਤੇ ਉਸ ਪ੍ਰੋਟੈਸਟ ਬਾਰੇ ਵੀ ਜਿਹੜਾ ਉਹਨੂੰ ਵੱਡੇ ਪੈਮਾਨੇ ਤੇ ਕਰਨ ਦੇ ਲਈ ਔਰ ਮੈਂ ਆਪਣੀ ਸਪੀਚ ਦੇ ਵਿੱਚ ਵੀ ਕਿਹਾ ਵੀ ਘੱਟੋ ਘੱਟ ਅਸੀਂ ਜਿੱਥੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਆਪਣੇ ਜਿਹੜੇ ਜ਼ੁਲਮ ਦਾ ਸ਼ਿਕਾਰ ਹੋਏ ਉਹਨਾਂ ਲਈ ਹਾਂ ਦਾ ਨਾਰਾ ਮਾਰਦੇ ਉੱਥੇ ਜਿਹੜਾ ਦੁਸ਼ਮਣ ਨੂੰ ਰਿਪਰੈਜ਼ੈਂਟ ਕਰਦਾ ਉਹਨਾਂ ਦੀ ਆਈਡੀਓਲੋਜੀ ਨੂੰ ਵਿਚਾਰਧਾਰਾ ਨੂੰ ਉਹ ਜੇ ਇਸ ਧਰਤੀ ਦੇ ਉੱਤੇ ਆਂਦਾ ਤੇ ਫਿਰ ਸਾਡਾ ਇਹ ਫਰਜ਼ ਹੈ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਬੁਲੰਦ ਆਵਾਜ਼ 'ਚ ਉਸ ਨੂੰ ਨਕਾਰੀਏ ਔਰ ਇਹ ਮੈਸੇਜ ਦਈਏ ਮੀਡੀਆ ਨੂੰ ਇੱਥੋਂ ਦੀਆਂ ਏਜੰਸੀਆਂ ਨੂੰ ਔਰ ਓਪੀਨੀਅਨ ਮੇਕਰਸ ਨੂੰ ਕਿ ਬੇਸ਼ੱਕ ਉੱਥੇ ਉਹਨਾਂ ਨੇ ਲੋਕਤੰਤਰ ਦੇ ਨਾਂ ਥੱਲੇ ਬਹੁਤ ਕੁਝ ਜਿਹੜਾ ਚੁੱਪ ਕਰਾਇਆ ਹੋਏਗਾ ਜ਼ੁਲਮ ਕਰਕੇ ਤੁਸੀਂ ਵੀ ਅੱਖਾਂ ਬੰਦ ਕੀਤੀਆਂ ਹੋਣਗੀਆਂ ਤੁਹਾਡੇ ਵਪਾਰਕ ਹਿੱਤ ਹੋਣਗੇ ਲੇਕਿਨ ਕੌਮ ਨੇ ਨਾ ਉਹ ਭੁੱਲੀ ਹੈ ਕੌਮ ਨਾ ਉਹਨਾਂ ਨੂੰ ਮਾਫ ਕੀਤਾ ਸੋ ਇਹ ਵੀਕਐਂਡ ਦੀ ਕਾਰਗੁਜ਼ਾਰੀ ਸੀ। ਸੋ ਮੈਂ ਲੇਬਰ ਡੇ ਦੇ ਹਵਾਲੇ ਨਾਲ ਜ਼ਰੂਰ ਸਾਡਾ ਭਾਈ ਲਾਲੋ ਡੇ
ਔਰ ਮੈਂ ਸਮਝਦਾ ਵੀ ਇਹ ਜਿਸ ਨੇ ਸਭ ਤੋਂ ਪਹਿਲਾਂ ਪੀਟਰ ਜੇ ਮੈਕਗੁਆਇਰ ਲਗਭਗ 125 ਸਾਲ ਪਹਿਲਾਂ ਉਹਨੇ, ਔਰ ਇਹ ਪੀਟਰ ਬ੍ਰਦਰਹੁੱਡ ਆਫ ਕਾਰਪੈਂਟਰਸ ਐਂਡ ਜੁਆਇਨਰਸ ਦਾ ਜਿਹੜਾ ਹੈ ਉਹ ਸੀ ਸੈਕਟਰੀ, ਉਹਨੇ ਇੱਕ ਬੜੀ ਖੂਬਸੂਰਤ ਟਰਮ ਕੀਤੀ ਜਦੋਂ ਇਹ ਲੇਬਰ ਡੇ ਦੀ ਉਹਨੇ ਕਿਹਾ ਵੀ ਹੋਣਾ ਚਾਹੀਦਾ। ਉਹਨੇ ਕਿਹਾ ਕਿ ਵੀ ਸੁਜੈਸਟ ਕੀਤਾ ਕਿ ਵੀ ਸ਼ੁੱਡ ਹੈਵ ਏ ਡੇ ਟੂ ਆਨਰ ਦੋਜ਼ who from rude nature have delved and carved all the grandeur we behold, ਕਿ ਜਿਹੜੇ ਜਿਨ੍ਹਾਂ ਨੇ ਇੱਕ ਰੂਡ ਨੇਚਰ ਚੋਂ ਕਈ ਕੁਛ ਤਰਾਸ਼ਿਆ। ਅੱਜ ਅਸੀਂ ਚਾਰ ਚੁਫੇਰੇ ਨਜ਼ਰ ਮਾਰੀਏ, ਉਹ ਸਾਡੇ ਘਰ ਹੋਣ, ਸੜਕਾਂ ਹੋਣ, ਟ੍ਰੇਨਾਂ ਹੋਣ, ਹਵਾਈ ਜਹਾਜ਼ ਹੋਣ, ਏਅਰਪੋਰਟ ਹੋਣ, ਚਾਰ ਚੁਫੇਰੇ ਜਿੱਥੇ ਤੁਸੀਂ ਦੇਖਦੇ ਹੋ ਇਸ ਦੇ ਪਿੱਛੇ ਉਹ ਮਜ਼ਦੂਰ ਦੀ ਮਿਹਨਤ ਹੈ। ਜਿਹੜਾ ਮਜ਼ਦੂਰ ਦਿਨੇ ਜਾਗਿਆ, ਰਾਤ ਜਾਗਿਆ, ਥੋੜਾ ਖਾ ਕੇ ਉਹਨੇ ਗੁਜ਼ਾਰਾ ਕੀਤਾ, ਔਰ ਇਸ ਸਾਰੇ ਨੂੰ ਕਿਵੇਂ ਇਸ ਸੰਸਾਰ ਨੂੰ ਉਹੀ ਮਨੁੱਖ ਜਿਹੜਾ ਕਦੇ ਜੰਗਲਾਂ ਦੀਆਂ ਕੁੰਦਰਾਂ ਦੇ ਵਿੱਚ ਰਹਿੰਦਾ ਸੀ, ਲੁੱਕੇ ਜਿਹੜਾ ਉਹ ਜਾਨਵਰਾਂ ਵਾਂਗ ਉਸ ਦਾ ਜੀਵਨ ਸੀ, ਔਰ ਇਹ ਉਸ ਕਾਮੇ ਦੀ ਮਿਹਨਤ ਹੈ ਜਿਸ ਨੇ ਇਸ ਸੰਸਾਰ ਨੂੰ ਇੱਕ ਖੂਬਸੂਰਤ ਮੰਡਲ ਬਣਾਇਆ, ਖੂਬਸੂਰਤ ਰਹਿਣ ਦੀ ਥਾਂ ਬਣਾਇਆ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਰਤ ਨੂੰ ਵਡਿਆਇਆ, ਔਰ ਇਹ ਇਕੱਲਾ ਇਸ ਜੀਵਨ ਤੱਕ ਹੀ ਨਹੀਂ ਕਿ ਵੀ ਅਸੀਂ ਕਿਰਤੀ ਨੂੰ ਜਿਹੜਾ ਉਸ ਲਈ ਕੋਈ ਚਾਰ ਸ਼ਲਾਘਾ ਦੇ ਸ਼ਬਦ ਕਹਿਣੇ ਨੇ। ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ, ਕਿ ਰੱਬ ਦਾ ਦਰਵਾਜ਼ਾ ਵੀ ਡਿਵਾਈਨ ਰਸਤਾ ਉਹਦੇ ਲਈ ਖੁੱਲਦਾ ਹੈ ਜਿਹੜੇ ਘਾਲਣਾ ਕਰਦੇ ਨੇ, ਜਿਹੜੇ ਕਿਰਤ ਕਰਦੇ ਨੇ, ਤੇ ਫਿਰ ਉਸ ਕਿਰਤ ਨੂੰ ਵੰਡ ਕੇ ਛਕਦੇ ਨੇ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਔਰ ਸਿੱਖੀ ਦੇ ਹਵਾਲੇ ਨਾਲ ਤੇ ਇਸ ਬਾਰੇ ਕੋਈ ਦੋ ਸ਼ੱਕ ਨਹੀਂ, ਔਰ ਮੈਂ ਅਕਸਰ ਇਹ ਜੁਮਲਾ ਦੁਹਰਾਉਂਦਾ ਹੁੰਦਾ ਕਿ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਏ। ਕੋਧਰਾ ਇਸ ਕਿਸਮ ਦਾ ਅੰਨ ਸੀ ਜਿਹਨੂੰ ਐਨੀਮਲ ਸਟੇਪਲ ਕਹਾਂਗੇ ਅਸੀਂ, ਕਿ ਅੱਜ ਤਾਂ ਹੁੰਦਾ ਹੀ ਨਹੀਂ ਹੁਣ, ਕਿ ਬੜਾ ਰਫ, ਜਿਸ ਨੂੰ ਅਫੋਰਡ ਹੀ ਨਹੀਂ ਸੀ, ਕਿਉਂਕਿ ਜਿਹੜੇ ਕਣਕ ਜਾਂ ਕੌਰਨ ਜਾਂ ਚਾਵਲ ਅਫੋਰਡ ਨਹੀਂ ਸੀ ਕਰ ਸਕਦੇ, ਜਿਵੇਂ ਚਾਰੇ ਵਰਗਾ ਹੁੰਦਾ ਇਹੋ ਜਿਹੇ। ਸੋ ਲੇਕਿਨ ਜੇ ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਤੇ ਆਏ, ਸੁਲਤਾਨਪੁਰ ਲੋਧੀ ਤੋਂ ਤੁਰੇ, ਤੇ ਪਹਿਲਾ ਪੜਾ ਭਾਈ ਲਾਲੋ ਦੇ ਘਰ, ਤੇ ਉਸ ਦੀ ਜਿਹੜੀ ਉਹਨਾਂ ਦੀ ਮਹਿਮਾਨ ਨਵਾਜ਼ੀ ਹੈ ਭਾਈ ਲਾਲੋ ਜਿਸ ਪ੍ਰੇਮ ਦੇ ਨਾਲ ਕਰਦੇ ਨੇ, ਉਹਨਾਂ ਦੇ ਸਾਰੇ ਉਹ ਕਿੱਲੀਆਂ ਕੱਢਦੇ ਨੇ, ਔਰ ਉਸ ਚੋਂ ਜੋ ਉਹਨਾਂ ਦੀ ਕਮਾਈ ਹੈ ਜੋ ਆਇਆ, ਉਸ ਨੇ ਉਸ ਕੋਧਰੇ ਦੀ ਰੋਟੀ ਬਣਾ ਕੇ ਛਕਾਈ ਹੈ ਜੀ। ਔਰ ਕਿਵੇਂ ਗੁਰੂ ਨਾਨਕ ਸਾਹਿਬ ਨੇ ਨਕਾਰਿਆ ਮਲਕ ਭਾਗੋ ਦੇ ਮਾਲ ਪੂੜਿਆਂ ਨੂੰ। ਸੋ ਇੱਕ ਪਾਸੇ ਇਹ ਹੈ, ਔਰ ਇਹ ਦਿਨ ਕਿਰਤੀਆਂ ਦੇ ਨਾਂ ਹੈ, ਔਰ ਸਮਾਂ ਪਾ ਕੇ ਇਸ ਦਾ ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਤੇ ਇਹ ਆਲਮੋਸਟ ਪਹਿਲਾ ਜਿਹੜਾ ਓਰੀਗਨ ਸਟੇਟ ਨੇ 21 ਫਰਵਰੀ 1887 ਨੂੰ ਲੇਬਰ ਡੇ ਦੇ ਬਾਰੇ ਕਿ ਵੀ ਜਿਹੜਾ ਪਹਿਲਾ ਮੰਡੇ ਆਏਗਾ ਸਤੰਬਰ ਦੇ ਮਹੀਨੇ ਦਾ, ਉਸ ਨੂੰ ਇਹ ਦਿਨ ਦੇ ਤੌਰ ਤੇ ਮਨਾਇਆ ਜਾਏ। ਔਰ ਬਾਅਦ ਦੇ ਵਿੱਚ ਫਿਰ ਕੋਲੋਰਾਡੋ, ਮੈਸਾਚੂਸਟਸ, ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਇਹਨਾਂ ਸਟੇਟਾਂ ਨੇ ਵੀ ਜਿਹੜੇ ਨੇ ਉਹ ਲਾਅ ਪਾਸ ਕੀਤੇ। ਹੁਣ ਇਹ ਫੈਡਰਲ ਹੌਲੀਡੇ, ਔਰ ਪਰਿਵਾਰ ਵੀ ਜਿਹੜੇ ਨੇ ਇਸ ਨੂੰ ਐਜ਼ ਏ ਹੌਲੀਡੇ ਵੀ ਸੈਲੀਬ੍ਰੇਟ ਕਰਦੇ ਨੇ, ਪੈਰੇਡਸ ਵੀ ਹੁੰਦੀਆਂ, ਹੋਰ ਵੀ ਕਈ ਪਾਰਟ ਨੇ। ਲੇਬਰ ਡਿਪਾਰਟਮੈਂਟ ਹੈ, ਸਟੇਟ ਉਹਨਾਂ ਦਾ ਸਪੈਸ਼ਲ ਮੈਸੇਜ ਹੈ ਇਸ ਦਿਨ ਦੇ ਉੱਤੇ। ਸੋ ਅਸੀਂ ਇਸ ਦਿਨ ਦੇ ਉੱਤੇ ਜਿੱਥੇ ਅਸੀਂ ਤੁਹਾਨੂੰ ਸਭ ਨੂੰ ਵੀ TV 84 ਦੀ ਟੀਮ, ਸਾਡੇ ਟੈਕਨੀਕਲ ਟੀਮ ਦੇ ਬਾਵਜੂਦ ਕਿ ਅੱਜ ਆਲਮੋਸਟ ਬਹੁਤ ਸਾਰੇ ਚੈਨਲਸ ਨੇ ਛੁੱਟੀ ਕੀਤੀ ਹੋਈ ਹੈ, ਮੈਂ ਸਗੋਂ ਸਾਡੇ ਜਿਹੜੇ ਕੋਆਰਡੀਨੇਟ ਕਰਦੇ ਨੇ ਮੈਨੂੰ ਕਹਿਣ ਲੱਗੇ ਜੀ ਲੇਬਰ ਡੇ ਛੁੱਟੀ ਹੈ। ਮੈਂ ਕਿਹਾ ਜੀ ਕਿਹੜਾ ਡੇ ਹੈ? ਕਹਿੰਦੇ ਲੇਬਰ। ਮੈਂ ਕਿਹਾ ਜੀ ਦਾ ਮਤਲਬ ਵੀ ਵੱਧ ਮਿਹਨਤ ਕਰੋ। ਸੋ ਮੈਨੂੰ ਇਹ ਸੀ ਕਿ ਵੀ ਵੀਕਐਂਡ ਤੋਂ ਬਾਅਦ ਇੱਕਦਮ ਹੈ, ਔਰ ਵੀਕਐਂਡ ਫਰਾਈਡੇ ਤੋਂ ਬਾਅਦ ਅਸੀਂ ਪ੍ਰੋਗਰਾਮ ਨਹੀਂ ਕੀਤੇ, ਤੇ ਜਿਹੜਾ ਵੀ ਹੈ ਅਸੀਂ ਆਪਣੇ ਦਰਸ਼ਕਾਂ ਤੱਕ ਜ਼ਰੂਰ ਇਸ ਲੇਟੈਸਟ ਨੂੰ ਪਹੁੰਚਾਈਏ। ਸੋ ਮੈਂ ਸ਼ੁਕਰਗੁਜ਼ਾਰ ਵੀ ਹਾਂ ਤੁਹਾਡਾ ਸਭ ਦਾ ਵੀ ਤੁਸੀਂ ਥੋੜਾ ਊਂ ਤਾਂ ਕੀਤਾ ਹੈ, ਪਰ ਫਿਰ ਕਿਹਾ ਵੀ ਚਲੋ ਕੋਈ ਗੱਲ ਨਹੀਂ, ਫਾਲ ਇਨ ਲਾਈਨ। ਔਰ ਗੁਰੂ ਰਹਿਮਤ ਕਰੇ ਇਹ ਜਿਹੜਾ ਕਿਰਤੀਆਂ ਦਾ, ਔਰ ਇਹ ਵੀ ਇੱਕ ਅਨਫੋਰਚੂਨੇਟ ਪਾਰਟ ਹੈ ਕਿ ਨੋ ਮੈਟਰ ਕਿੰਨੀਆਂ ਡੈਕਲੇਰੇਸ਼ਨਸ ਹੋਣ, ਪ੍ਰੋਕਲੇਮੇਸ਼ਨਸ ਹੋਣ, ਪਰ ਜਿਹੜੀ ਇਨਸਾਨ ਦੀ ਫਿਤਰਤ ਦੇ ਵਿੱਚ ਵੜੀ ਹੋਈ ਗਰੀਡ ਹੈ, ਲਾਲਚ ਹੈ, ਉਹ ਕਿਰਤੀ ਨੂੰ, ਕਾਮੇ ਨੂੰ ਉਹਦਾ ਬਣਦਾ ਹੱਕ ਨਾ ਦੇਣ ਦੀ ਹੈ। ਔਰ ਅਮੀਰ
ਬਣਦਾ ਹੀ ਇਸ ਤਰੀਕੇ ਨਾਲ ਹੈ ਕਿ ਉਹਨੇ ਕਿਵੇਂ ਵੱਧ ਤੋਂ ਵੱਧ, ਸਾਡੇ ਆਮ ਪੰਜਾਬੀ ਚ ਐਕਸਪ੍ਰੈਸ਼ਨ ਹੁੰਦਾ ਸੀ, ਖੂਨ ਨਿਚੋੜਨਾ ਜੀ। ਔਰ ਉਹ ਜਿਹੜਾ ਖੂਨ ਨਿਚੋੜਨ ਦੀ ਵਾਲੀ ਲਾਈਨ ਹੈ, ਅੱਜ ਵੀ ਜਦੋਂ ਅਸੀਂ ਦੁਨੀਆ ਦੇ ਵਿੱਚ ਹੁਣ ਕਮਿਊਨਿਜ਼ਮ ਦਾ ਡਿੱਗਣਾ, ਬੇਸ਼ੱਕ ਉਹ ਡਿੱਗਣ ਲਈ ਸੀ, ਉਸ ਦੀਆਂ ਕਮੀਆਂ ਸੀ, ਕੈਪੀਟਲਿਜ਼ਮ ਦਾ ਆਉਣਾ, ਪਰ ਕਈ ਵਾਰ ਕਿੰਨੀ ਇਨਸੈਂਸਿਟਿਵਿਟੀ ਹੈ ਸਾਡੀ ਸੁਸਾਇਟੀ ਦੇ ਵਿੱਚ ਵੀ ਕਿ ਵੀ ਅਸੀਂ ਜਿਹੜਾ ਦੂਸਰਿਆਂ ਦਾ ਖੂਨ ਨਿਚੋੜ ਕੇ ਜਿਹੜਾ ਉਹ ਸਮਝਦੇ ਹਾਂ ਕਿ ਵੀ ਅਸੀਂ ਅਮੀਰ ਹੋ ਗਏ, ਕਿ ਇੱਕ ਅਮੀਰੀ ਦੀ ਦੌੜ ਸ਼ੁਰੂ ਹੋਈ ਹੈ। ਇਹ ਇੱਕ ਨੈਗੇਟਿਵ ਪਾਰਟ ਹੈ। ਪਰ ਇਸ ਦੇ ਨਾਲ ਇਹ ਗੱਲ ਦਾ ਧਿਆਨ ਰਹੇ ਕਿ ਗੁਰੂ ਨਾਨਕ ਸਾਹਿਬ ਨੇ ਇਹ ਯਾਦ ਕਰਵਾਇਆ ਕਿ ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਕਿ ਜੇ ਇੱਕ ਖੂਨ ਦੀ ਬੂੰਦ ਜਿਹੜੀ ਹੈ, ਡ੍ਰੌਪ ਕੱਪੜਿਆਂ ਤੇ ਲੱਗ ਜਾਏ ਤੇ ਅਸੀਂ ਉਹਨੂੰ ਲਾਹ ਕੇ ਮਾਰਦੇ ਹਾਂ ਕਿ ਪਲੀਤ ਹੋ ਗਏ। ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ, ਜਿਹੜੇ ਮਨੁੱਖਾਂ ਦਾ ਖੂਨ ਪੀਂਦੇ ਨੇ। ਹੁਣ ਇਹ ਮਨੁੱਖਾਂ ਦਾ ਖੂਨ ਕੋਈ ਰਾਖਸ਼ ਨਹੀਂ ਹੈ, ਇਹ ਮਨੁੱਖ ਦਾ ਖੂਨ ਪੀਣ ਦਾ ਮਤਲਬ ਹੈ ਜਿਹੜੀ ਉਹਨਾਂ ਦੇ ਹੱਕ ਮਾਰਦੇ ਨੇ, ਜਿਹੜੇ ਉਹਨਾਂ ਦੀ ਹੱਕ ਦੀ ਕਮਾਈ ਨੂੰ ਖੋਹ ਕੇ ਖੁਦ ਜਿਹੜੇ ਅਮੀਰ ਬਣੇ ਹੋਏ ਨੇ। ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਉਹਨਾਂ ਦਾ ਮਨ ਕਿਵੇਂ ਸਾਫ਼ ਹੋਏਗਾ, ਜਾਂ ਉਹ ਕਿਵੇਂ ਇਹ ਕਲੇਮ ਕਰ ਸਕਦੇ ਨੇ ਕਿ ਜੀ ਅਸੀਂ ਬੜੇ ਧਰਮੀ ਹਾਂ ਔਰ ਅਸੀਂ ਬੜੇ ਪਰਉਪਕਾਰੀ ਹਾਂ। ਸੋ ਅਗੇਨ ਇਸ ਦਿਨ ਨੂੰ, ਅੱਜ ਦਾ ਦਿਨ, ਅਸੀਂ ਦੁਨੀਆ ਭਰ ਦੇ ਮਿਹਨਤਕਸ਼ ਕਾਮਿਆਂ ਦੇ ਨਾਂ, ਵਰਕਰਸ ਦੇ ਨਾਂ, ਔਰ ਉਹਨਾਂ ਕਾਮਿਆਂ ਦੇ ਵਿੱਚ ਸਿਰਫ ਬਾਹਰ ਕੰਮ ਕਰਨ ਵਾਲੇ ਹੀ ਨਹੀਂ, ਘਰ ਦੇ ਵਿੱਚ ਜਿਹੜੀ ਮਾਂ, ਜਿਹੜੀ ਭੈਣ, ਜਿਹੜੀ ਪਤਨੀ ਕਿਵੇਂ ਸਵੇਰ ਤੋਂ ਸ਼ਾਮ ਤੱਕ ਸੀਮਤ ਸਾਧਨਾਂ ਦੇ ਵਿੱਚ ਗੁਜ਼ਰ ਕਰਕੇ ਆਪਣੇ ਬੱਚੇ ਬੱਚੀਆਂ ਨੂੰ, ਆਪਣੇ ਪਤੀ ਨੂੰ, ਆਪਣੇ ਪੁੱਤਰ ਨੂੰ, ਆਪਣੇ ਭਰਾ ਨੂੰ, ਉਹਨਾਂ ਦੀ ਉਹ ਸਾਰਾ ਹੀ ਜਿਹੜੀ ਹੈ ਉਹ ਕਿਰਤ ਹੈ, ਉਹ ਕੰਮ ਹੈ। ਉਹ ਨਹੀਂ ਹੈ ਕਿ ਵੀ ਬਾਹਰ ਨੌਕਰੀਆਂ ਕਰਨ ਦਾ ਨਾਂ ਹੀ ਜਿਹੜਾ ਹੈ ਉਹ ਹੈ। ਔਰ ਮੈਂ ਸਮਝਦਾ ਵੀ ਉਹਨਾਂ ਸਭ ਨੂੰ ਅੱਜ ਦਾ ਦਿਨ ਅਸੀਂ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।